अस्सलाम वालेकुम जी। मैं ਤੁਹਾਡਾ ਆਪਣਾ ਵੈਸ ਘੁੰਮਣ ਸਿਆਲਕੋਟੀ। ਇਸ ਟਾਈਮ ਮੈਂ ਇਸਤੰਬੁਲ ਤੁਰਕੀ ਤੋਂ ਮੇਨ ਪੁਲ ਜਿਹੜਾ ਏਸ਼ੀਆ ਔਰ ਯੂਰਪ ਨੂੰ ਮਿਲਾਉਂਦਾ ਹੈ, ਇਸ ਪੁਲ ਦੇ ਉੱਤੋਂ ਤੁਹਾਡੇ ਨਾਲ ਮੁਖਾਤਬ ਹਾਂ। ਔਰ तमाम ਅਹਿਲੇ ਇਸਲਾਮ ਨੂੰ ਈਦ ਉਲ ਅਜ਼ਹਾ 2025 ਸਾਰਿਆਂ ਨੂੰ ਬਹੁਤੀ ਮੁਬਾਰਕ ਹੋਵੇ। ਬਿਲਖਸੂਸ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ, ਚਾਹੇ ਯੂਰਪ ਨੇ, ਗਲਫ ਅੰਦਰ ਨੇ, ਉਹਨਾਂ ਸਾਰਿਆਂ ਨੂੰ ਮੇਰੀ ਤਰਫੋਂ ਈਦ ਉਲ ਅਜ਼ਹਾ ਦੀ ਬਹੁਤੀ ਮੁਬਾਰਕ ਹੋਵੇ। ਪਾਕਿਸਤਾਨ ਵਾਲਿਆਂ ਦੀ ਕੱਲ 7 ਜੂਨ ਨੂੰ ਈਦ ਹੈ, ਯਾਨੀ ਇੱਥੇ ਇੱਕ ਦਿਨ ਪਹਿਲਾਂ ਹੁੰਦੀ ਹੈ। ਤੁਹਾਨੂੰ ਪਾਕਿਸਤਾਨ ਵਾਲਿਓ ਐਡਵਾਂਸ ਈਦ ਮੁਬਾਰਕ ਹੋਵੇ। ਅੱਲਾਹ ਪਾਕ ਦੀ ਜ਼ਾਤ ਤੁਹਾਡੇ ਤੇ ਆਪਣੀਆਂ ਰਹਿਮਤਾਂ ਦਾ ਨਜ਼ੂਲ ਫਰਮਾਵੇ, ਤੁਹਾਨੂੰ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਬੜੇ ਅਰਸੇ ਤੋਂ ਬਾਅਦ ਅੱਜ ਪ੍ਰਦੇਸ਼ ਦੇ ਵਿੱਚ ਈਦ ਮਨਾ ਰਹੇ ਹਾਂ। ਆਪਣੀ ਫੈਮਿਲੀ ਤੋਂ, ਘਰ ਵਾਲਿਆਂ ਤੋਂ ਦੂਰ ਹੋ ਕੇ ਅਹਿਸਾਸ ਹੋ ਰਿਹਾ, ਦੁਬਾਰਾ ਫਿਰ ਇਹ ਮੈਨੂੰ ਅਹਿਸਾਸ ਹੋ ਰਿਹਾ ਕਿ ਘਰੋਂ ਦੂਰ ਰਹਿਣਾ ਏਡਾ ਸੌਖਾ ਨਹੀਂ। ਜਿਹੜੇ ਵੀ ਪ੍ਰਦੇਸ਼ਾਂ ਦੇ ਵਿੱਚ, ਚਾਹੇ ਯੂਰਪ ਅੰਦਰ, ਗਲਫ ਅੰਦਰ ਜਾਂ ਦੁਨੀਆ ਦੇ ਕਿਸੇ ਕੋਨੇ ਤੇ ਵੀ, ਆਪਣੇ ਬੀਵੀ ਬੱਚਿਆਂ ਵਾਸਤੇ, ਵਾਲਦੈਨ ਵਾਸਤੇ, ਭੈਣਾਂ ਭਰਾਵਾਂ ਵਾਸਤੇ, ਆਪਣੀਆਂ ਜ਼ਿੰਮੇਦਾਰੀਆਂ ਪੂਰੀਆਂ ਕਰਨ ਵਾਸਤੇ ਪ੍ਰਦੇਸ਼ਾਂ ਦੇ ਵਿੱਚ ਈਦ ਮਨਾ ਰਹੇ ਹੋ। ਆਪਣੀਆਂ ਖੁਸ਼ੀਆਂ ਕੁਰਬਾਨ ਕਰ ਰਹੇ ਹੋ ਦੂਜਿਆਂ ਦੀਆਂ ਖੁਸ਼ੀਆਂ ਪੂਰੀਆਂ ਕਰਨ ਲਈ। ਆਪਣਾ ਅੱਜ ਤੁਸੀਂ ਦੂਜਿਆਂ ਦੇ ਕੱਲ ਵਾਸਤੇ ਸਪੈਂਡ ਕਰ ਰਹੇ ਹੋ। ਅੱਲਾਹ ਪਾਕ ਦੀ ਜ਼ਾਤ ਤੁਹਾਡੀਆਂ ਇਹ ਕੁਰਬਾਨੀਆਂ, ਓਵਰਸੀਜ਼ ਪਾਕਿਸਤਾਨੀਓ, ਪਰਦੇਸੀਓ, ਤੁਹਾਡੀਆਂ ਕੁਰਬਾਨੀਆਂ ਅੱਲਾਹ ਪਾਕ ਦੀ ਜ਼ਾਤ ਕਬੂਲ ਫਰਮਾਵੇ। ਇੱਕ ਬੱਕਰੇ ਦੀ, ਛਤਰੇ ਦੀ, ਊਠ ਦੀ, ਗਾਏ ਦੀ, ਹਾਂਜੀ, ਢੱਗੇ ਦੀ, ਕੱਟੇ ਦੀ ਕੁਰਬਾਨੀ ਹੁੰਦੀ ਹੈ। ਇੱਕ ਆਪਣੇ ਆਪ ਦੀ ਕੁਰਬਾਨੀ ਹੁੰਦੀ, ਇੱਕ ਆਪਣੀਆਂ ਖੁਸ਼ੀਆਂ ਦੀ ਕੁਰਬਾਨੀ ਹੁੰਦੀ, ਇੱਕ ਆਪਣੀਆਂ ਅਨਾਵਾਂ ਦੀ ਕੁਰਬਾਨੀ ਹੁੰਦੀ ਹੈ। ਹਾਂਜੀ, ਇਹ ਈਦ ਉਲ ਅਜ਼ਹਾ ਸਾਨੂੰ ਇਹ ਸਬਕ ਵੀ ਦਿੰਦੀ ਹੈ ਕਿ ਤੁਸੀਂ ਲੇਲੇ ਕਰੋ, ਊਠ ਕਰੋ, ਬੱਚੇ ਕਰੋ, ਕੱਟੇ ਕਰੋ, ਸਾਰਾ ਕੁਝ ਕੁਰਬਾਨ ਕਰੋ। ਇਹਦੇ ਨਾਲ ਜ਼ਰੂਰੀ ਹੈ ਕਿ ਆਪਣੀਆਂ ਅਨਾਵਾਂ ਕੁਰਬਾਨ ਕਰੋ, ਆਪਣੀਆਂ ਆਕੜਾਂ ਕੁਰਬਾਨ ਕਰੋ, ਮੈਂ ਆਪਣੀ ਕੁਰਬਾਨ ਕਰੋ, ਆਪਣੀ ਮੈਂ ਮਾਰੋ। ਵੇਖੋ, ਦਰਅਸਲ ਇਹ ਗੱਲ ਹੈ ਕਿ ਜਦੋਂ ਅਸੀਂ 5, 6, 7, 8, 10 ਲੱਖ ਦਾ ਜਿਉਂ ਅਸੀਂ ਜਾਨਵਰ ਲੈ ਆਉਂਦੇ ਹਾਂ, ਜਾਂ ਅਸੀਂ 70, 80 ਹਜ਼ਾਰ ਦਾ, ਲੱਖ, 1.5 ਲੱਖ ਦਾ ਛੋਟਾ ਜਾਨਵਰ ਲੈ ਆਉਂਦੇ ਹਾਂ, ਕਿੰਨਾ ਉਹ ਕਰਨੇ ਆ ਕਾਹਦੇ ਵਾਸਤੇ? ਅੱਲਾਹ ਦੀ ਰਜ਼ਾ ਵਾਸਤੇ, ਉਹਦੀ ਖੁਸ਼ਨੂਦੀ ਵਾਸਤੇ, ਉਹਨੂੰ ਰਾਜ਼ੀ ਕਰਨ ਵਾਸਤੇ ਔਰ ਸੁन्नत ਇਬਰਾਹੀਮੀ ਅਦਾ ਕਰਨ ਵਾਸਤੇ। ਇੰਨੇ ਰੁਪਏ ਖਰਚ ਕਰਕੇ ਅਸੀਂ ਕੁਰਬਾਨੀ ਲਈ ਜਾਨਵਰ ਲਿਆਉਂਦੇ ਆ। ਉਹ ਸੁन्नत ਇਬਰਾਹੀਮੀ ਅਦਾ ਕਰਨ ਵਾਸਤੇ ਅਸੀਂ ਜਾਨਵਰ ਲਿਆਉਂਦੇ ਆ, ਇੰਨੇ ਪੈਸੇ ਖਰਚ ਕਰਕੇ। ਸੁन्नत ਮੁਹੰਮਦੀ ਸੱਲੱਲਾਹੁ ਅਲੈਹਿ ਵਸੱਲਮ ਉਹ ਵੀ ਤਾਂ ਪੂਰੀ ਕੀਤੀ ਜਾਏ ਨਾ, ਕਿ ਆਪਣੀਆਂ ਅਨਾਵਾਂ, ਆਕੜਾਂ, ਮੈਂ ਅਨਾਵਾਂ ਕੁਰਬਾਨ ਕੀਤੀਆਂ ਜਾਣ, ਜਿਹਦੇ ਉੱਤੇ ਖਰਚ ਕੁਝ ਨਹੀਂ ਹੁੰਦਾ, ਲੇਕਿਨ ਹਿੰਮਤ, ਹੌਸਲਾ ਚਾਹੀਦਾ। ਸੋ ਈਦ ਉਲ ਅਜ਼ਹਾ ਦੇ ਮੌਕੇ ਦੇ ਉੱਤੇ ਮੇਰੀ तमाम ਦੋਸਤਾਂ, ਭਾਈਆਂ, ਰਿਸ਼ਤੇਦਾਰਾਂ ਔਰ ਸਾਰੇ ਆਲ ਮੁਸਲਮ ਇਹਨਾਂ ਅੱਗੇ ਅਪੀਲ ਹੈ ਵੇ ਕਿ ਆਪਸ ਦੇ ਵਿੱਚ ਮੁਹੱਬਤਾਂ ਵੰਡੀਏ, ਆਪਸ ਦੇ ਵਿੱਚ ਨਫ਼ਰਤਾਂ ਖਤਮ ਕਰੀਏ ਔਰ ਇੱਕ ਦੂਜੇ ਦੇ ਨੇੜੇ ਹੋਈਏ। ਇਹਨਾਂ ਸਾਹਾਂ ਦਾ ਇਤਬਾਰ ਕੋਈ ਨਹੀਂ। ਬਾਅਦ ਦੇ ਵਿੱਚ ਪਛਤਾਣ ਦਾ, ਰੋਣ ਦਾ ਕੋਈ ਫਾਇਦਾ ਨਹੀਂ। ਆਪਣੀਆਂ ਭੈਣਾਂ ਨੂੰ ਮਨਾ ਲਓ, ਆਪਣੇ ਭਰਾਵਾਂ ਨੂੰ ਮਨਾ ਲਓ, ਚਾਚਿਆਂ, ਤਾਇਆਂ ਨੂੰ, ਕਜ਼ਨਾਂ ਨੂੰ, ਰਿਸ਼ਤੇਦਾਰਾਂ ਨੂੰ, ਰੁੱਸਿਆਂ ਯਾਰਾਂ ਨੂੰ ਮਨਾ ਲਓ। ਹਾਂਜੀ, ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ, ਕਰੋੜਾਂ ਰਹਿਮਤਾਂ ਦਾ ਨਜ਼ੂਲ ਫਰਮਾਵੇ। ਦੁਆਵਾਂ 'ਚ ਯਾਦ ਰੱਖਿਓ। ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।